ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਐਸ ਦੀ ਜਿਹੜੀ ਕਾਂਗਰਸ ਆ ਉਹਦੇ ਵਿੱਚ ਸਾਰਾ ਕੁਝ ਚੇਂਜ ਹੋ ਰਿਹਾ, ਕਿਉਂਕਿ ਮੈਜੋਰਟੀ ਆ ਉਹ ਹੁਣ ਜੀਓਪੀ ਦੇ ਕੋਲ ਚਲੇ ਗਈ ਹੈਗੀ ਆ। ਤੇ ਜੋ ਨੈਕਸਟ ਹਾਊਸ ਸਪੀਕਰ ਆ ਉਹ ਹੋਣਗੇ ਕੈਬਨ ਮਕਾਰਥੀ, ਬੇਕਰਸਫੀਲਡ ਤੋਂ ਕਾਂਗਰਸਮੈਨ ਆ ਕਾਫੀ ਲੰਮੇ ਸਮੇਂ ਤੋਂ। ਤੇ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਸੀਗੀਆਂ। ਤੇ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਦੇ ਹਾਂ, ਕਿਸ ਤਰ੍ਹਾਂ ਦੀ ਜਿਹੜੀ ਨਵੀਂ ਕਾਂਗਰਸ ਆ ਜਿਹਦੇ ਵਿੱਚ ਹੁਣ ਰਿਪਬਲਿਕਨ ਦੀ ਮੈਜੋਰਟੀ ਆ ਗਈ ਹੈ, ਉਹ ਕਿਸ ਤਰ੍ਹਾਂ ਜੋ ਪ੍ਰੈਜ਼ੀਡੈਂਟ ਦੇ ਨਾਲ ਡੀਲ ਕਰਨਗੇ। ਤੇ ਕਿਉਂਕਿ ਰਿਫਟ ਬਹੁਤ ਆ, 50-50 ਦੇ ਕਰੀਬ ਲਗਭਗ ਪੂਰਾ ਕੰਟਰੀ ਡਿਵਾਈਡਡ ਆ ਇਸ ਟਾਈਮ ਦੇ ਉੱਤੇ। ਤੇ ਦੂਸਰੇ ਪਾਸੇ ਜਿਹੜੇ ਕਾਂਗਰਸ ਆ ਉਹਦੇ ਵਿੱਚ ਹੁਣ ਜੋ ਮਿਨੋਰਿਟੀ ਦੇ ਵਿੱਚ ਡੈਮੋਕ੍ਰੇਟਸ ਵਾਲੀ ਸਾਈਡ ਆ, ਉੱਥੇ ਦੇ ਨੈਂਸੀ ਪੈਲੋਸੀ ਸੈਨ ਫਰਾਂਸਿਸਕੋ ਤੋਂ ਜੋ ਹਾਊਸ ਸਪੀਕਰ ਰਹੇ ਆ ਬੜੇ ਲੰਮੇ ਸਮੇਂ ਤੋਂ ਕਾਂਗਰਸ ਵੂਮਨ ਆ, ਤੇ ਉਹ ਸਟੈਪ ਸਾਈਡ ਕਰ ਗਿਆ, ਕਹਿੰਦੀ ਵੀ ਮੈਂ ਹੁਣ ਐਜ਼ ਏ ਲੀਡਰ ਨਹੀਂ ਜਿਹੜਾ ਆ ਆਪੋਜੀਸ਼ਨ ਦਾ ਹੋਣਾ। ਤੇ ਨਿਊਯਾਰਕ ਦੇ ਰਿਪਰੈਜ਼ੈਂਟੇਟਿਵ ਹਕੀਮ ਜੈਫਰੀਜ਼ ਕਹਿੰਦੇ ਵੀ ਉਹ ਸਕਸੀਡ ਕਰ ਸਕਦੇ ਹੈਗੇ ਆ ਨੈਂਸੀ ਪੈਲੋਸੀ ਨੂੰ। ਇਹ ਬੜਾ ਹਿਸਟੋਰਿਕ ਮੂਵ ਹੋਊਗਾ, ਪਹਿਲੀ ਵਾਰੀ ਕਾਲੇ ਮੂਲ ਦਾ ਬੰਦਾ ਜੋ ਮਿਨੋਰਿਟੀ ਦੇ ਵਿੱਚ ਯੂਐਸ ਕਾਂਗਰਸ ਦੀ ਆਪੋਜੀਸ਼ਨ ਦਾ ਲੀਡਰ ਹੋਊਗਾ। ਇਸ ਤੋਂ ਬਿਨਾਂ ਕੁਝ ਹੋਰ ਨਾਮ ਵੀ ਆ ਰਹੇ ਆ, ਪਰ ਚਾਂਸ ਇਹੀ ਲੱਗਦੇ ਆ ਹਾਊਸ ਮੈਜੋਰਟੀ ਦੇ ਲੀਡਰ ਸਟੈਨੀ ਹੋਇਰ ਤੇ ਹਾਊਸ ਮੈਜੋਰਟੀ ਦੇ ਵਿਪ ਜਿਮ ਕਲਾਈਵਰਨ, ਇਹਨਾਂ ਨੇ ਜੋ ਆ ਉਸ ਨੂੰ ਆਲਰੇਡੀ ਬੈਕ ਕਰ ਦਿੱਤਾ ਹੈਗਾ ਆ। ਮੈਸਾਚੂਸੇਟਸ ਦੇ ਰਿਪਰੈਜ਼ੈਂਟੇਟਿਵ ਕੈਥਰੀਨ ਕਲਾਰਕ ਤੇ ਕੈਲੀਫੋਰਨੀਆ ਦੇ ਰਿਪਰੈਜ਼ੈਂਟੇਟਿਵ ਪੀਟਰ ਐਗੂਲਰ ਉਹ ਐਕਸਪੈਕਟ ਕਰਦੇ ਸੀ ਵੀ ਸ਼ਾਇਦ ਨੈਂਸੀ ਪੈਲੋਸੀ ਨੂੰ ਜਿਹੜਾ ਆ ਸਕਸੀਡ ਕਰਨਗੇ, ਪਰ ਜਿਸ ਤਰ੍ਹਾਂ ਮੈਂ ਦੱਸਿਆ ਆ ਸੋ ਨਿਊਯਾਰਕ ਤੋਂ ਕਾਂਗਰਸਮੈਨ ਹਕੀਮ ਜੈਫਰੀਜ਼ ਇਹ ਹੁਣ ਜੋ ਡੈਮੋਕ੍ਰੈਟਿਕ ਵਾਲਾ ਪਾਰਟ ਹੈਗਾ ਆ ਕਾਂਗਰਸ ਦਾ, ਉਹਦੀ ਜਿਹੜੀ ਆ ਲੀਡਰਸ਼ਿਪ ਉਹਨਾਂ ਦੇ ਕੋਲ ਜਾਊਗੀ ਜੀ। ਸੋ ਹਾਊਸ ਦੇ ਮਾਈਨੋਰਿਟੀ ਲੀਡਰ ਦੇ ਵਜੋਂ ਜਿਹੜਾ ਹੁਣ ਉਸ ਅਹੁਦੇ ਦੇ ਲਈ ਇੱਕ ਹਿਸਾਬ ਦੇ ਨਾਲ ਜਦੋਜਹਿਦ ਜਿਹੜੀ ਉਹ ਚੱਲਣੀ ਹੈ। 30 ਨਵੰਬਰ ਨੂੰ ਇਹਨਾਂ ਦੀ ਡੈਮੋਕ੍ਰੇਟ ਪਾਰਟੀ ਦੀ ਇੰਟਰਨਲ ਇਲੈਕਸ਼ਨ ਇਸ ਬਾਬਤ ਜਿਹੜੀ ਹੋਣੀ ਹੈ, ਜਿੱਦਾਂ ਰੀਸੈਂਟਲੀ ਕੈਵਨ ਮੈਕਾਰਥੀ ਨੇ ਜਿਹੜੀ ਇੱਥੇ ਜਿੱਤ ਪ੍ਰਾਪਤ ਕੀਤੀ ਸੀ ਰਿਪਬਲਿਕਨ ਕਾਕਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਤੇ ਹੁਣ ਡੈਮੋਕ੍ਰੇਟ ਪਾਰਟੀ ਦੇ ਕਾਕਸ ਦੇ ਵਿੱਚ ਦੇਖਦੇ ਹਾਂ ਵੀ ਕੌਣ ਹੁੰਦਾ ਆ। ਪੈਲੋਸੀ ਨੇ 3 ਲੀਡਰਾਂ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਆਪਣਾ ਆਸ਼ੀਰਵਾਦ ਦਿੱਤਾ ਸੀਗਾ। ਸੋ ਉਹਨਾਂ ਦੇ ਵਿੱਚੋਂ ਹੁਣ ਜਿਹੜਾ ਹਕੀਮ ਜੈਫਰੀਜ਼ ਆ ਇਹ ਉੱਭਰ ਕੇ ਆ ਰਿਹਾ, ਤੇ ਜਿਸ ਨੂੰ ਹੋਰ ਬਾਕੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਲੀਡਰਸ ਦੀ ਵੀ ਜਿਹੜੀ ਸਪੋਰਟ ਮਿਲ ਰਹੀ ਆ। ਇੱਕ ਜਿਹੜੀ ਜੈਪਾਲ ਜਿਹੜੀ ਪ੍ਰੋਗਰੈਸਿਵ ਕਾਕਸ ਦੀ ਚੇਅਰ ਆ, ਪਹਿਲਾਂ ਇਹ ਸੋਚ ਰਿਹਾ ਦੇਖਿਆ ਜਾ ਰਿਹਾ ਸੀਗਾ ਵੀ ਸ਼ਾਇਦ ਪ੍ਰੋਗਰੈਸਿਵ ਕੋਈ ਜਿਹੜਾ ਲੀਡਰ ਹੋਊਗਾ ਡੈਮੋਕ੍ਰੇਟ ਪਾਰਟੀ ਚੋਂ ਉਹ ਇਸ ਦੇ ਵਿੱਚ ਆਉਣਗੇ, ਪਰ ਉਹਨਾਂ ਨੇ ਪ੍ਰੋਗਰੈਸਿਵ ਕਾਕਸ ਚੇਅਰ ਦੇ ਉੱਤੇ ਹੀ ਬਣੇ ਰਹਿਣ ਦੀ ਜਿਹੜਾ ਮਨ ਆ ਉਹ ਬਣਾਇਆ ਹੈਗਾ ਆ। ਸੋ ਹੁਣ ਇੰਟਰਨਲੀ ਇਹਨਾਂ ਨੂੰ ਕਿੰਨਾ ਕੁ ਸਾਥ ਜਿਹੜਾ ਇਸ ਚੀਜ਼ ਦੇ ਵਿੱਚ ਮਿਲੂਗਾ, ਇਹ ਜਿਹੜਾ ਨਾਲ ਦੇ ਨਾਲ ਦੇਖਣ ਵਾਲੀ ਗੱਲ ਆ, ਪਰ ਇੱਕ ਅਹੁਦਾ ਜਿਹੜਾ ਆ ਉਹ ਜ਼ਰੂਰ ਖਾਲੀ ਹੋਇਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰੀਏ ਇਸੇ ਦੇ ਨਾਲ ਹੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਹਾਊਸ ਦਾ ਰੋਲ ਕਿੱਦਾਂ ਦਾ ਜਿਹੜਾ ਉਹ ਰਹਿ ਸਕਦਾ ਆ। ਆਪਾਂ ਦੇਖਿਆ ਹੀ ਆ ਪਿਛਲੇ ਜਿਹੜੇ 2 ਸਾਲਾਂ ਦੇ ਵਿੱਚ ਵੀ ਰਿਪਬਲਿਕਨ ਪਾਰਟੀ ਨੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਬਿੱਲ ਆ ਰਹੇ ਸੀ ਉਹਨਾਂ ਦੇ ਵਿੱਚ ਕੋਈ ਬਹੁਤਾ ਸਾਥ ਨਹੀਂ ਦਿੱਤਾ, ਪਾਰਟੀ ਲਾਈਨ ਦੇ ਉੱਤੇ ਜਿਹੜਾ ਚੱਲਿਆ, ਤੇ ਹੁਣ ਵੀ ਕੋਈ ਬਹੁਤਾ ਲੱਗਦਾ ਤਬਦੀਲੀ ਜਿਹੜੀ ਇਸ ਦੇ ਵਿੱਚ ਨਹੀਂ ਆਊਗੀ। ਕੱਲ ਜਿਹੜੇ ਹਾਊਸ ਦੇ ਵਿੱਚ ਨਵੇਂ ਮੈਜੋਰਟੀ ਦੇ ਵਿੱਚ ਆਏ ਰਿਪਬਲਿਕਨ ਪਾਰਟੀ ਆ, ਜਿਨ੍ਹਾਂ ਨੇ ਕਿਹਾ ਸੀਗਾ ਵੀ ਅਸੀਂ ਇਨਫਲੇਸ਼ਨ ਦੇ ਉੱਤੇ ਤੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਾਂਗੇ, ਉਹਨਾਂ ਨੇ ਆਪਣਾ ਪਹਿਲਾ ਕਦਮ ਜਿਹੜਾ ਆ ਉਹ ਦਿਖਾਉਂਦੇ ਹੋਏ ਜਿਹੜਾ ਹੰਟਰ ਬਾਈਡਨ ਆ ਉਸ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਡੀਲਿੰਗਸ ਆ ਬਾਹਰਲੇ ਮੁਲਕਾਂ ਦੇ ਨਾਲ, ਉਸ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਆ ਐਲਾਨ ਕਰ ਦਿੱਤਾ ਆ। ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਰਹੂਗੀ ਵੀ ਕੀ ਉਸ ਦੇ ਵਿੱਚ ਆਪਣੇ ਮੁੰਡੇ ਦੀ ਇਹਨਾਂ ਫਾਈਨੈਂਸ਼ੀਅਲ ਡੀਲਿੰਗ ਦੇ ਵਿੱਚ ਉਸ ਦੀ ਮਦਦ ਕੋਈ ਰਹੀ ਆ ਜਾਂ ਨਹੀਂ। ਸੋ ਹਾਲ ਦੀ ਘੜੀ ਜੇ ਆਪਾਂ ਕਹੀਏ ਤਾਂ ਉਹਨਾਂ ਨੇ ਕਲੀਅਰਲੀ ਮੈਸੇਜ ਜਿਹੜਾ ਆ ਦੂਜੀ ਪਾਰਟੀ ਡੈਮੋਕ੍ਰੇਟ ਪਾਰਟੀ ਨੂੰ ਜਿਹੜਾ ਉਹ ਦੇ ਦਿੱਤਾ ਆ ਵੀ ਅਸੀਂ ਜਿਹੜਾ ਆ ਤੁਹਾਡੇ ਪਿੱਛੇ ਜਿਹੜੇ ਉਹ ਆ ਰਹੇ ਆ, ਸੋ ਗੈਟ ਰੈਡੀ ਵੀ ਸਾਡੇ ਵੱਲੋਂ ਵੀ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਪੂਰੀਆਂ ਜਿਹੜੀਆਂ ਉਹ ਚੱਲਣਗੀਆਂ। ਅਗਲੇ 2 ਸਾਲ ਜਿਹੜੇ ਸਿੰਘ ਆ ਜਿੱਦਾਂ ਪਿਛਲੇ 2 ਸਾਲ ਫਸੇ ਰਹੇ ਆ, ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਬਹੁਤਾ ਅੰਤਰ ਦੇਖਣ ਨੂੰ ਇਸ ਮਾਮਲੇ ਦੇ ਵਿੱਚ ਪਾਰਟੀਜ਼ਨ ਪੋਲਿਟਿਕਸ ਦੇ ਮਾਮਲੇ ਵਿੱਚ ਕੋਈ ਬਹੁਤਾ ਅੰਤਰ ਜਿਹੜਾ ਉਹ ਨਹੀਂ ਦਿਖੇਗਾ।
ਜੀ ਜਿਮ ਕੋਮਰ ਜੋ ਜੀਓਪੀ ਦੇ ਲੀਡਰ ਆ ਉਹਨਾਂ ਨੇ ਇਹ ਕਿਹਾ ਆ ਵੀ ਵਾਈਟ ਹਾਊਸ ਨੇ ਪਿਛਲੇ ਸਾਲਾਂ ਦੇ ਦੌਰਾਨ ਬਹੁਤ ਜ਼ਿਆਦਾ ਇਨਵੈਸਟੀਗੇਸ਼ਨਸ ਕੀਤੀਆਂ। ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਦੀ ਅਸੀਂ ਕਿਸੇ ਤਰ੍ਹਾਂ ਦੀ ਸਪੀਨਾ ਜਾਂ ਹੋਰ ਨਹੀਂ ਕਰਾਂਗੇ ਕਿਉਂਕਿ ਇਹ ਬੜਾ ਕੰਪਲਿਕੇਟਡ ਹੈਗਾ ਆ। ਪਿਛਲੇ ਡੈਮੋਕ੍ਰੇਟਸ ਨੇ ਕਹਿੰਦੇ ਵੀ ਸਪੀਨਾਸ ਜਿਹੜੇ ਸੀ ਉਹ ਜੰਕ ਮੇਲ ਦੀ ਤਰ੍ਹਾਂ ਵਰਤੇ ਹੈਗੇ ਆ, ਬਾਅਦ ਦੇ ਵਿੱਚ ਫਿਰ ਉਹਦਾ ਜਿਹੜਾ ਰਿਜ਼ਲਟ ਇੰਨਾ ਨਹੀਂ ਨਿਕਲਦਾ। ਸੋ ਇਹ ਉਹਨਾਂ ਨੇ ਕਲੀਅਰ ਇੰਡੀਕੇਸ਼ਨ ਦੇਤੀ ਆ ਵੀ ਜੋ ਬਾਈਡਨ ਉਹਨਾਂ ਦਾ ਜਿਹੜਾ ਸਨ ਆ ਹੰਟਰ ਬਾਈਡਨ ਉਹਦੇ ਪਿੱਛੇ ਬਿਲਕੁਲ ਉਹ ਜਾਣਗੇ। ਜੀ ਜੀ